ਅਮਰੀਕਾ ਦੇ ਵਿੱਚ ਨੈਰੇਟਿਵ ਅਮਰੀਕਨ ਮੌਜੂਦ ਸਨ, ਪਰ ਇਹ ਗੱਲ ਬਣਾਈ ਗਈ ਕਿ ਅਮਰੀਕਾ ਕੋਲੰਬਸ ਨੇ ਲੱਭੀ। ਅੱਜ ਤੱਕ ਦੁਨੀਆ ਦਾ ਨੈਰੇਟਿਵ ਇਹੀ ਹੈ। ਭਾਰਤ ਦੇ ਵਿੱਚ ਸਾਡੇ ਪ੍ਰਚਾਰਕਾਂ ਨੇ ਵੀ ਸਾਡੀਆਂ ਹੀ ਸਟੇਜਾਂ ਤੋਂ ਬੋਲਣਾ ਸ਼ੁਰੂ ਕੀਤਾ, ਅਸੀਂ 2% ਹੈ ਭਾਰਤ ਦੇ ਵਿੱਚ। ਦਿਸ ਇਜ਼ ਨਾਟ ਟਰੂ। ਸਾਡੀ ਗਿਣਤੀ 15% ਹੈ ਭਾਰਤ ਦੇ ਅੰਦਰ। ਸ਼ਿਗਲੀਗਰ ਸਿੱਖਾਂ ਨੂੰ ਅਸੀਂ ਅਕਾਊਂਟ ਹੀ ਨਹੀਂ ਕਰਦੇ। ਉਹਨਾਂ ਦੀ ਜਿਹੜੀ ਜਨਗਣਨਾ ਆ ਉਹ ਹਿੰਦੂਆਂ ਦੇ ਅਧੀਨ ਰਜਿਸਟਰਡ ਹੁੰਦੀ ਹੈ ਭਾਰਤ ਦੇ ਅੰਦਰ, ਤੇ ਅਸੀਂ ਸਟੇਜਾਂ ਤੋਂ 2% ਕਰਕੇ ਆਪਣੇ ਆਪ ਨੂੰ ਘਟਾਣੇ ਆ। ਸਿੱਖ ਹਿੰਦੂ ਨਹੀਂ ਹੈ, OBC ਅਦਰ ਬੈਕਵਰਡ ਕਲਾਸ ਹਿੰਦੂ ਨਹੀਂ ਹੈ, ਸਟੂਲ ਕਾਸਟ ਹਿੰਦੂ ਨਹੀਂ ਹੈ, ਲਿੰਗਾਇਤ ਹਿੰਦੂ ਨਹੀਂ ਹੈ, ਜੈਨੀ ਹਿੰਦੂ ਨਹੀਂ ਹੈ, ਬੋਧੀ ਹਿੰਦੂ ਨਹੀਂ ਹੈ, ਮੁਸਲਮਾਨ ਹਿੰਦੂ ਨਹੀਂ ਹੈ, ਕ੍ਰਿਸਚੀਅਨ ਹਿੰਦੂ ਨਹੀਂ ਹੈ। ਬਹੁਤ ਗਿਣਤੀ 'ਚ ਕੌਣ ਹੈ? ਪਰ ਅਸੀਂ ਇਹ ਮਾਰਕੀਟ ਦਾ ਨੈਰੇਟਿਵ ਅਸੀਂ ਅਡਾਪਟ ਕੀਤਾ ਹੋਇਆ ਕਿ ਸਾਡੀ ਨਸਲ ਸਾਡੇ ਆਜ਼ਾਦੀ ਤੋਂ ਬਗੈਰ, ਸੋਵਰਨਟੀ ਤੋਂ ਬਗੈਰ ਸਾਡੇ ਆਉਣ ਵਾਲਾ ਫਿਊਚਰ ਜਿਹੜਾ ਉਹ ਸਰਵਾਈਵ ਨਹੀਂ ਕਰ ਸਕਦਾ। ਇਸ ਬਦਲਦੀ ਦੁਨੀਆ ਵਿੱਚ ਤੁਸੀਂ ਪਿੱਛੇ ਨਾ ਰਹਿ ਜਾਓ। ਹਰ ਘਟਨਾ ਜੋ ਤੁਹਾਡੀ ਜ਼ਿੰਦਗੀ ਤੇ ਅਸਰ ਪਾ ਰਹੀ ਹੈ, ਅਸੀਂ ਉਸ ਬਾਰੇ ਦੇਵਾਂਗੇ ਤੁਹਾਨੂੰ ਸਟੀਕ ਤੇ ਸਹੀ ਜਾਣਕਾਰੀ। ਤੁਹਾਡਾ ਆਪਣਾ ਹੱਕ ਸੱਚ ਦੀ ਆਵਾਜ਼ TV84 ਦੇ ਨਾਲ ਜੁੜਨ ਲਈ ਆਪਣਾ ਫੋਨ ਚੁੱਕੋ ਤੇ ਐਪ ਸਟੋਰ ਵਿੱਚ ਜਾ ਕੇ ਡਾਊਨਲੋਡ ਕਰੋ TV84 ਦੀ ਨਵੀਂ ਐਪ। ਇਸ ਐਪ ਤੇ ਤੁਸੀਂ ਦੇਖ ਸਕਦੇ ਹੋ 24 ਘੰਟੇ TV84 ਦਾ ਲਾਈਵ ਚੈਨਲ ਅਤੇ ਨਾਲ ਹੀ ਪੰਜ ਪੰਜਾਬ ਅਤੇ ਦੁਨੀਆ ਭਰ ਦੀਆਂ ਅਹਿਮ ਖਬਰਾਂ। ਫਿਰ ਦੇਰ ਕਿਸ ਗੱਲ ਦੀ, ਹੁਣੇ ਡਾਊਨਲੋਡ ਕਰੋ TV84 ਦੀ ਨਵੀਂ ਐਪ। ਸੱਚ ਕੀ ਬਾਣੀ ਨਾਨਕ ਆਖੇ, ਸੱਚ ਸੁਣਾਏ ਸੀ ਸੱਚ ਕੀ ਵੇਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਿਰਤਾਂਤ ਸਿਰਜਣਾ ਨੈਰੇਟਿਵ। ਜਦੋਂ ਅਸੀਂ ਬਿਰਤਾਂਤ ਦੀ ਗੱਲ ਕਰਦੇ ਹਾਂ, ਅਸੀਂ ਜੋ ਦੇਖਦੇ ਹਾਂ ਅੱਖਾਂ ਦੇ ਨਾਲ, ਕਿਉਂਕਿ ਮਨੁੱਖ ਦਾ ਜਿਹੜਾ ਆਪਣਾ ਓਪੀਨੀਅਨ ਹੈ, ਆਪਣੀ ਸੋਚਣ ਦਾ ਤਰੀਕਾ, ਉਹ ਦੋ ਚੀਜ਼ਾਂ ਰਾਹੀਂ ਇਨਸਾਨ ਦੇ, ਮਨੁੱਖ ਦੇ ਦਿਮਾਗ ਦੇ ਵਿੱਚ ਜਾਂਦਾ। ਅੱਖਾਂ ਦੇਖਦੀਆਂ, ਕੰਨ ਸੁਣਦੇ ਆ। ਇਹਨਾਂ ਰਾਹੀਂ ਅਸੀਂ ਆਪਣੀ ਡਿਸੀਜਨ ਮੇਕਿੰਗ ਬਣਾਉਂਦੇ ਹਾਂ। ਜਦੋਂ ਅਸੀਂ ਸਮੇਂ ਦੇ ਨਾਲ ਗੁਰੂ ਨਾਨਕ ਪਾਤਸ਼ਾਹ ਦਾ ਕੰਮ ਕਰਨ ਦਾ ਤਰੀਕਾ ਦੇਖਦੇ ਹਾਂ 10ਵੇਂ ਜਾਮੇ ਤੱਕ, ਤੇ ਉਹ ਟੂਲ ਬਦਲੇ ਨੇ। ਜਦੋਂ ਅਸੀਂ ਪਹਿਲੇ ਜਾਮੇ ਦੇ ਵਿੱਚ ਦੇਖਦੇ ਹਾਂ, ਗੁਰੂ ਸਾਹਿਬ ਵੋਕਲ ਮੀਡੀਆ ਦਾ ਆਗਾਜ਼ ਕਰਦੇ ਆ, ਇੱਕ ਰਵਾਬ ਦੇ ਰੂਪ ਦੇ ਵਿੱਚ ਆਪਣੀ ਗੱਲ ਨੂੰ ਡਿਲੀਵਰ ਕਰਨ ਦੇ ਲਈ 4 ਯਾਤਰਾਵਾਂ ਕਰਦੇ ਆ। ਕਿਉਂਕਿ ਆਪਣੀ ਗੱਲ ਦੱਸ ਕੇ ਪਬਲਿਕ ਦੇ ਵਿੱਚ, ਐਨਵਾਇਰਨਮੈਂਟ ਦੇ ਵਿੱਚ ਉਸ ਬਿਰਤਾਂਤ ਨੂੰ ਬਦਲ ਦੇਣਾ ਜੋ ਪਹਿਲਾਂ ਸਿਰਜਿਆ ਹੁੰਦਾ, ਇਹ ਸਮਝਣਾ ਬਹੁਤ ਸਮੇਂ ਦੇ ਮੁਤਾਬਕ ਜ਼ਰੂਰੀ ਹੋ ਜਾਂਦਾ। ਪਹਿਲੇ ਜਾਮੇ ਤੋਂ ਚੱਲ ਕੇ 6ਵੇਂ ਜਾਮੇ ਦੇ ਵਿੱਚ ਜਦੋਂ ਅਸੀਂ ਦੇਖਦੇ ਹਾਂ ਢਾਡੀ ਵਾਰਾਂ ਦਾ ਆਗਾਜ਼ ਹੁੰਦਾ। ਢਾਡੀ ਵਾਰਾਂ ਦੇ ਥਰੂ ਉਸ ਚੀਜ਼ ਨੂੰ ਭਾਵੇਂ ਗੁਰੂ ਨਾਨਕ ਪਾਤਸ਼ਾਹ ਤੋਂ ਫੋਕਸਡ ਪੁਆਇੰਟ ਜਿਹੜਾ ਸੀ, ਨਾਨਕ ਮਾਰਿਆ ਸਿੱਕਾ ਜਗਤ ਵਿੱਚ, ਨਾਨਕ ਨਿਰਮਲ ਪੰਥ ਚਲਾਇਆ। ਜਦੋਂ ਅਸੀਂ 6ਵੇਂ ਜਾਮੇ ਤੋਂ ਬਾਅਦ ਕੰਟੀਨਿਊ ਦੇਖਦੇ ਹਾਂ, 10ਵੇਂ ਜਾਮੇ ਦੇ ਵਿੱਚ ਕਵਿਤਾਵਾਂ, ਕਵੀ ਰੱਖੇ ਜਾਂਦੇ ਨੇ ਗੁਰੂ ਸਾਹਿਬ ਵੱਲੋਂ। ਅੱਜ ਦੇ ਸਮੇਂ ਦੇ ਵਿੱਚ ਜੋ ਡਾਕਟਰ ਰਣਜੀਤ ਸਿੰਘ ਜੀ ਨੇ TV84 ਦਾ ਆਗਾਜ਼ ਕੀਤਾ, ਅੱਜ ਮੀਡੀਆ ਇੰਨੀ ਪਾਵਰਫੁਲ ਬਿਰਤਾਂਤ ਨੈਰੇਟਿਵ ਬਣਾਉਣ ਦਾ, ਇੱਕ ਲੋਕਾਂ ਦੇ ਦਿਮਾਗ ਦੇ ਵਿੱਚ ਸਿਰਜਣ ਦਾ ਤਰੀਕਾ, ਜੇ ਅਸੀਂ ਸਮੇਂ ਦੇ ਮੁਤਾਬਕ, ਸਮੇਂ ਦੇ ਤਰੀਕੇ ਦੇ ਨਾਲ ਨਹੀਂ ਚੱਲਦੇ, ਸਮੇਂ ਦੇ ਹਾਣ ਦੇ ਨਹੀਂ ਬਣਦੇ, ਤੁਹਾਡੀ ਗੱਲ ਡਿਲੀਵਰ ਨਹੀਂ ਹੋਏਗੀ। ਮੈਂ 5 ਉਦਾਹਰਨਾਂ ਦੇ ਕੇ ਸਮੇਂ ਦੇ ਮੁਤਾਬਕ ਖਿਮਾ ਮੰਗ ਲੈਣੀ ਹੈ। ਅਸੀਂ ਅਕਸਰ ਅੱਜ ਤੱਕ ਸੁਣਦੇ ਆ ਰਹੇ ਹਾਂ ਅਮਰੀਕਾ ਕੋਲੰਬਸ ਨੇ ਲੱਭੀ। ਅਮਰੀਕਾ ਕੋਲੰਬਸ ਨੇ ਲੱਭੀ ਦੁਨੀਆ ਮੰਨਦੀ ਹੈ, ਪਰ ਇਹ ਗੱਲ ਟਰੂ ਨਹੀਂ ਹੈ। ਅਮਰੀਕਾ ਦੇ ਵਿੱਚ ਲੱਭੀ ਉਹ ਚੀਜ਼ ਜਾਂਦੀ ਹੈ ਜਿੱਥੇ ਕੋਈ ਮੌਜੂਦ ਨਹੀਂ ਹੈ। ਅਮਰੀਕਾ ਦੇ ਵਿੱਚ ਨੈਰੇਟਿਵ ਅਮਰੀਕਨ ਮੌਜੂਦ ਸਨ, ਪਰ ਇਹ ਗੱਲ ਬਣਾਈ ਗਈ ਕਿ ਅਮਰੀਕਾ ਕੋਲੰਬਸ ਨੇ ਲੱਭੀ। ਅੱਜ ਤੱਕ ਦੁਨੀਆ ਦਾ ਨੈਰੇਟਿਵ ਇਹੀ ਹੈ। ਦੂਸਰਾ, ਭਾਰਤ ਦੇ ਵਿੱਚ ਸਾਡੇ ਪ੍ਰਚਾਰਕਾਂ ਨੇ ਵੀ ਸਾਡੀਆਂ ਹੀ ਸਟੇਜਾਂ ਤੋਂ ਬੋਲਣਾ ਸ਼ੁਰੂ ਕੀਤਾ, ਅਸੀਂ 2% ਹੈ ਭਾਰਤ ਦੇ ਵਿੱਚ। ਦਿਸ ਇਜ਼ ਨਾਟ ਟਰੂ। ਸਾਡੀ ਗਿਣਤੀ 15% ਹੈ ਭਾਰਤ ਦੇ ਅੰਦਰ। ਕਿਉਂਕਿ ਰਾਤ ਵੀ ਮੈਂ ਗੱਲ ਕਰ ਰਿਹਾ ਸੀਗਾ, ਵੀਰ ਹੁਣੀ ਬੈਠੇ ਸੀਗੇ ਕਿ
ਸ਼ਿਗਲੀਗਰ ਸਿੱਖਾਂ ਨੂੰ ਅਸੀਂ ਅਕਾਊਂਟ ਹੀ ਨਹੀਂ ਕਰਦੇ, ਭਾਰਤ ਦੇ ਵਿੱਚ ਬਣਜਾਰਿਆਂ ਨੂੰ ਅਸੀਂ ਕਾਊਂਟ ਹੀ ਨਹੀਂ ਕਰਦੇ। ਉਹਨਾਂ ਦੀ ਜਿਹੜੀ ਜਨਗਣਨਾ ਆ ਉਹ ਹਿੰਦੂਆਂ ਦੇ ਅਧੀਨ ਰਜਿਸਟਰਡ ਹੁੰਦੀ ਹੈ ਭਾਰਤ ਦੇ ਅੰਦਰ, ਤੇ ਅਸੀਂ ਸਟੇਜਾਂ ਤੋਂ 2% ਕਰਕੇ ਆਪਣੇ ਆਪ ਨੂੰ ਘਟਾਣੇ ਆ। ਤੀਸਰਾ, ਅਸੀਂ ਅਕਸਰ ਇਹ ਗੱਲ ਕਹਿੰਦੇ ਆ ਕਿ ਭਾਰਤ ਦੇ ਵਿੱਚ ਮਿਨੋਰਟੀਜ਼ ਦੇ ਉੱਤੇ ਜ਼ੁਲਮ ਹੁੰਦਾ, ਤੇ ਜੇ ਭਾਰਤ ਦੇ ਵਿੱਚ ਮਿਨੋਰਟੀ ਦੇ ਜ਼ੁਲਮ ਹੁੰਦਾ, ਇਹ ਇੱਕ ਨੈਰੇਟਿਵ ਹੈ। ਈਵਨ ਕਿ ਪ੍ਰੈਜ਼ੀਡੈਂਟ ਓਬਾਮਾ ਨੇ ਵੀ ਆਪਣੀ ਸਟੇਟਮੈਂਟ ਦੇ ਵਿੱਚ ਕਿਹਾ ਸੀ ਕਿ ਭਾਰਤ ਅਗਰ ਇਸੇ ਤਰੀਕੇ ਨਾਲ ਚੱਲਦਾ ਰਿਹਾ ਤੇ ਭਾਰਤ ਦੇ ਟੁਕੜੇ ਹੋ ਜਾਣਗੇ। ਜਿਹੜੇ ਬਹੁਜਨ ਸਮਾਜ ਦਾ ਹਿੰਦੂਆਂ ਦਾ ਉਹ ਅਲੱਗ-ਅਲੱਗ ਸਟੇਟਾਂ ਦੇ ਰੂਪ ਦੇ ਵਿੱਚ ਖੇਰੂ ਜਿਹੜੀ ਕਿ ਗੱਲ ਟਰੂ ਨਹੀਂ ਹੈ। ਮੈਂ ਤੁਹਾਡੇ ਸਾਹਮਣੇ ਪ੍ਰਮਾਣ ਰੱਖਦਾ, ਸਿੱਖ ਹਿੰਦੂ ਨਹੀਂ ਹੈ, OBC ਅਦਰ ਬੈਕਵਰਡ ਕਲਾਸ ਹਿੰਦੂ ਨਹੀਂ ਹੈ, ਸਟੂਲ ਕਾਸਟ ਹਿੰਦੂ ਨਹੀਂ ਹੈ, ਲਿੰਗਾਇਤ ਹਿੰਦੂ ਨਹੀਂ ਹੈ, ਜੈਨੀ ਹਿੰਦੂ ਨਹੀਂ ਹੈ, ਬੋਧੀ ਹਿੰਦੂ ਨਹੀਂ ਹੈ, ਮੁਸਲਮਾਨ ਹਿੰਦੂ ਨਹੀਂ ਹੈ, ਕ੍ਰਿਸਚੀਅਨ ਹਿੰਦੂ ਨਹੀਂ ਹੈ। ਫਿਰ ਬਹੁਤ ਗਿਣਤੀ 'ਚ ਕੌਣ ਹੈ? ਪਰ ਅਸੀਂ ਇਹ ਮਾਰਕੀਟ ਦਾ ਨੈਰੇਟਿਵ ਅਸੀਂ ਅਡਾਪਟ ਕੀਤਾ ਹੋਇਆ। ਤੀਸਰਾ, ਅਸੀਂ ਘਰਾਂ ਦੇ ਵਿੱਚ, ਅਸੀਂ ਅਖਬਾਰਾਂ ਦੇ ਵਿੱਚ, ਲੋਕਾਂ ਦੇ ਵਿੱਚ ਖਾਲਿਸਤਾਨ ਸ਼ਬਦ ਨੂੰ, ਤੇ ਜਿਸ ਤਰ੍ਹਾਂ ਇੱਕ ਜਿਹਾਦ ਸ਼ਬਦ ਹੈ, ਜਿਹਾਦ ਸ਼ਬਦ ਤੇ ਖਾਲਿਸਤਾਨ ਸ਼ਬਦ ਇੱਕ ਪਵਿੱਤਰ ਸ਼ਬਦ ਹੈ। ਮਾਰਕੀਟ ਦੇ ਨੈਰੇਟਿਵ ਨੇ ਉਹਨੂੰ ਐਸੀ ਨੈਗੇਟਿਵਿਟੀ ਚਾੜੀ ਕਿ ਜਿਹੜਾ ਜਿਹਾਦ ਹੈ ਉਹਨੂੰ ਨੈਗੇਟਿਵ ਦੇ ਵਿੱਚ ਬਤਾਇਆ ਗਿਆ, ਜਦ ਕਿ ਜਿਹਾਦ ਸ਼ਬਦ ਹੈ ਜਿਹੜਾ ਆਟੋਮਨ ਅੰਪਾਇਰ ਦੇ ਵੇਲੇ ਗੁਰੂ ਸਾਹਿਬ ਤੋਂ 2 ਸਦੀਆਂ ਪਹਿਲਾਂ 1178 ਦੇ ਵਿੱਚ ਸੁਲੇਮਾਨ ਸ਼ਾਹ ਦਾ ਜਨਮ ਹੁੰਦਾ। ਤੀਜੀ ਪੀੜ੍ਹੀ ਤੱਕ ਜਾਂਦੇ ਜਾਂਦੇ ਉਹ ਆਟੋਮਨ ਅੰਪਾਇਰ ਨੂੰ ਖੜਾ ਕਰ ਲੈਂਦੇ ਨੇ। ਉਹਨਾਂ ਨੂੰ ਗੁਰੂ ਸਾਹਿਬ ਤੋਂ ਪਹਿਲਾਂ ਵੀ 200-300 ਸਾਲ ਪਹਿਲਾਂ ਸਮਝ ਸੀ ਕਿ ਸਾਡੀ ਨਸਲ, ਸਾਡੇ ਆਜ਼ਾਦੀ ਤੋਂ ਬਗੈਰ, ਸੋਵਰਨਟੀ ਤੋਂ ਬਗੈਰ ਸਾਡੇ ਆਉਣ ਵਾਲਾ ਫਿਊਚਰ ਜਿਹੜਾ ਉਹ ਸਰਵਾਈਵ ਨਹੀਂ ਕਰ ਸਕਦਾ। ਤੋ ਗੁਰੂ ਨਾਨਕ ਪਾਤਸ਼ਾਹ ਤੋਂ ਲੈ ਕੇ ਜਿੰਨੀ ਅੱਜ ਤੱਕ ਸਟਰਗਲ ਹੋਈ ਹੈ, 84 ਦੇ ਵੇਲੇ, ਜਾਂ ਅਸੀਂ ਇਹ ਸਿਹਰਾ ਦਿੰਦੇ ਹਾਂ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਨੂੰ, ਆਪਣੇ ਯੋਧਿਆਂ ਨੂੰ, ਉਹਨਾਂ ਨੇ ਗੱਲ ਉਹੀ ਸਪਿਰਿਟ, ਉਹੀ ਗੱਲ ਨੂੰ ਅੱਗੇ ਤੋਰਿਆ ਖਾਲਿਸਤਾਨ ਦੇ ਰੂਪ ਦੇ ਵਿੱਚ। ਤੇ ਜੇ ਉਹ ਖਾਲਿਸਤਾਨ ਦੇ ਰੂਪ ਦੇ ਵਿੱਚ ਅੱਗੇ ਤੋਰਿਆ, ਸਾਡੀਆਂ ਆਉਣ ਵਾਲੀਆਂ ਨਸਲਾਂ ਆਪਣੇ ਘਰ ਤੋਂ ਬਗੈਰ, ਇਹ ਗੱਲ ਆਪਾਂ ਅੱਜ ਸਮਝ ਲਈਏ, ਆਉਣ ਵਾਲੇ 10 ਸਾਲ ਬਾਅਦ ਸਮਝ ਲਈਏ, ਆਉਣ ਵਾਲੇ 100 ਸਾਲ ਬਾਅਦ ਸਮਝ ਲਈਏ, ਤੁਹਾਡੇ ਆਪਣੇ ਰਾਜ ਤੋਂ ਬਿਨਾਂ ਤੁਹਾਡੇ ਬੱਚੇ, ਤੁਹਾਡਾ ਫਿਊਚਰ ਕਦੀ ਵੀ ਸਿਕਿਉਰ ਨਹੀਂ ਹੋ ਸਕਦਾ। ਹਜੇ ਤੁਹਾਡੀ ਲੜਾਈ ਇਕੱਲੀ ਭਾਰਤ ਦੇ ਬ੍ਰਾਹਮਣ ਦੇ ਨਾਲ ਹੈ। ਮੇਰੀ ਗੱਲ ਯਾਦ ਰੱਖਿਓ, ਜ਼ਿੰਦਗੀ ਪਤਾ ਨਹੀਂ ਕਿੰਨੇ ਸਾਲ ਹੈ। ਹਲੇ ਤੁਹਾਡੇ ਵਿਚਾਰਧਾਰਾ ਦੀ ਲੜਾਈ ਪੂਰੇ ਵਰਲਡ ਦੇ ਨਾਲ, ਅਲੱਗ-ਅਲੱਗ ਧਰਮਾਂ ਦੇ ਨਾਲ ਹਜੇ ਸਟਾਰਟ ਹੋਣੀ ਹੈ। ਜਿਹੜੀ ਕੁਛ ਅੰਸ਼ ਜਿਹੜੇ ਅੱਜ ਅਮਰੀਕਾ 'ਚ ਦਿਖਣ ਨੂੰ ਮਿਲ ਰਹੇ ਨੇ, ਭਾਵੇਂ ਉਹਦੇ ਪਿੱਛੇ ਬਿਹਾਈਂਡ ਵਿੱਚ ਭਾਰਤ ਗੌਰਮੈਂਟ ਦਾ ਨੈਰੇਟਿਵ, ਭਾਰਤ ਗੌਰਮੈਂਟ ਦਾ ਕੰਮ ਹੈ। ਸੋ ਖੈਰ, ਟਾਈਮ ਬਹੁਤ ਥੋੜ੍ਹਾ, ਮੈਂ ਇੱਥੇ ਐਂਡ ਕਰ ਦਿੰਦਾ ਆਪਣੀ ਗੱਲ ਦਾ। ਆਪਣੇ ਡਾਕਟਰ ਰਣਜੀਤ ਸਿੰਘ ਨਾਲ ਬਹੁਤ ਦੋਸਤੀ ਸੀ, ਜਿਨ੍ਹਾਂ ਨੇ ਇਸ ਬੂਟੇ ਨੂੰ ਲਾਇਆ। ਅੱਜ ਦੇ ਸਮੇਂ ਦੇ ਵਿੱਚ ਜਿਹੜਾ ਵਰਤਾਂਤ ਤੁਹਾਡਾ TV 84 ਬਣਾਦਾ ਆ ਰਿਹਾ, ਸਾਨੂੰ ਇਹਨਾਂ ਦੀ ਸਪੋਰਟ ਦੇ ਵਿੱਚ ਆਪਣੇ ਬੱਚਿਆਂ ਦੇ ਜਨਮ ਦਿਨ ਮਨਾਉਂਦੇ ਹੋ, ਆਪਣੀ ਐਨਵਰਸਰੀਆਂ ਮਨਾਉਂਦੇ ਹੋ, ਆਪਣੇ ਘਰਾਂ ਦੇ ਵਿੱਚ ਵਿਆਹ ਸ਼ਾਦੀਆਂ ਕਰਦੇ ਹੋ, ਇੱਕ ਪ੍ਰੋਗਰਾਮ ਸਪਾਂਸਰ ਕਰਿਆ ਕਰੋ ਜਿੱਥੇ 500, 1000, 5-5000 ਡਾਲਰ, 10-10 ਡਾਲਰ ਆਪਾਂ ਆਪਣੇ ਘਰਾਂ ਦੇ ਵਿੱਚ ਆਪਣੀਆਂ ਖੁਸ਼ੀਆਂ 'ਤੇ ਲਾਉਂਦੇ ਹੋ। ਇਹ ਖੁਸ਼ੀਆਂ ਤੁਹਾਡਾ ਨੈਰੇਟਿਵ ਜਿਹੜਾ ਆ, ਉਹਦਾ ਕੰਮ, ਨੈਰੇਟਿਵ ਬਣਾਉਣ ਦਾ ਕੰਮ ਮਾਰਕੀਟ ਦੇ ਅੰਦਰ ਅੱਜ ਜੇ ਕਰ ਰਿਹਾ TV 84। ਸੋ ਬਹੁਤ ਸਟਰੋਂਗਲੀ ਆਪਣਾ ਪੱਖ ਦੁਨੀਆ ਦੇ ਵਿੱਚ ਰੱਖਣਾ। ਮੈਂ ਜਿਹੜੀ ਆਖਰੀ ਗੱਲ ਜਿਹੜੀ ਬਹੁਤ ਜ਼ਿਆਦਾ ਇੰਪੋਰਟੈਂਟ ਹੈ, ਵਾਸ਼ਿੰਗਟਨ DC ਵੀ ਮੈਂ ਇਹੀ ਗੱਲ ਕੀਤੀ ਸੀ, ਜੇ ਆਪਣੀ ਗੱਲ ਰੱਖਣੀ ਨਹੀਂ ਆਉਂਦੀ, ਤੁਸੀਂ ਸੱਚੇ ਹੋ ਕੇ ਵੀ ਕੋਰਟ ਦੇ ਵਿੱਚ ਕੇਸ ਹਾਰ ਜਾਂਦੇ ਆ। ਜੇ ਤੁਹਾਨੂੰ ਗੱਲ ਰੱਖਣੀ ਆਉਂਦੀ ਆ, ਤੁਸੀਂ ਕ੍ਰਿਮੀਨਲ ਹੋ ਕੇ ਵੀ ਲਾਇਰ ਤੁਹਾਡਾ ਕੇਸ ਨੂੰ ਜਿੱਤ ਲੈਂਦਾ। ਅੱਜ ਸਮਾਂ ਆ ਤੁਹਾਨੂੰ ਆਪਣੀ ਗੱਲ ਰੱਖਣ ਦਾ।
ਉਹਦਾ ਸਿਰਫ ਤੇ ਸਿਰਫ ਇੱਕੋ ਹੀ ਟੂਲ ਹੈ। ਜਿਸ ਤਰ੍ਹਾਂ ਗੁਰੂ ਸਾਹਿਬ ਨੇ ਆਪਣੇ ਸਮੇਂ ਦੇ ਵਿੱਚ ਡਿਸੀਜਨ ਲੈ ਕੇ ਅਲੱਗ-ਅਲੱਗ ਟੂਲ ਯੂਜ਼ ਕੀਤੇ ਆ, ਉਸੇ ਤਰ੍ਹਾਂ ਅੱਜ ਮੀਡੀਆ ਉਹ ਟੂਲ ਹੈ ਕਿ ਆਪਣੀ ਗੱਲ ਜਿਹੜੀ ਆ ਉਹ ਬਹੁਤ ਸਟਰੋਂਗ ਦੇ ਨਾਲ ਆਪਣਾ ਪੱਖ ਵਧੀਆ ਤਰੀਕੇ ਨਾਲ ਡਿਲੀਵਰ ਹੋ ਸਕੇ। ਸੋ ਬਹੁਤ ਬਹੁਤ ਧੰਨਵਾਦ ਟਾਈਮ ਦੇਣ ਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।